ਠੀਕ ਹੋਵੋਗੇ। ਅੱਜ ਜੁਮੇ ਵਾਲਾ ਦਿਨ ਸੀ। ਅੱਜ ਕਰਾਚੀ ਥੋੜ੍ਹੇ ਜਿਹੇ ਹਾਲਾਤ ਖ਼ਰਾਬ ਨੇ। ਉਹ ਪਰ ਚਨਾਰ ਦੇ ਸ਼ੋਹਦਾ ਦੀ ਵਜ੍ਹਾ ਤੋਂ ਕਰਾਚੀ ਧਰਨੇ ਵਗੈਰਾ ਹੈ, ਰੋਡ ਬੰਦ ਹੋਏ ਨੇ। ਸੁਬਾਹ ਮੈਂ ਮੁਸ਼ਕਿਲ ਨਾਲ ਆਇਆ ਸੀ ਤਾਂ ਅੱਜ ਮੈਂ ਜਲਦੀ ਜਾ ਰਿਹਾ ਸੀ। ਬਸ ਹੁਣ ਮੈਂ ਕੋਸ਼ਿਸ਼ ਕਰ ਰਿਹਾ ਸੀ, ਮੈਂ ਕਿਹਾ ਚਲੋ ਘਰ ਜਾਵਾਂ। ਤੇ ਇਹ ਸਾਹਮਣੇ ਮੇਰਾ ਗੋਦਾਮ ਹੈ, ਇਹ ਮੇਰਾ ਆਫਿਸ ਹੈ, ਇਹ ਮੇਰਾ ਮਾਲ ਪਿਆ ਲੋਹੇ ਦਾ, ਸਕ੍ਰੈਪ ਦਾ ਕੰਮ ਹੈ ਨਾ ਆਪਣਾ। ਤੇ ਇਹ ਮੇਰਾ ਮਾਲ ਹੈ, ਮੇਰਾ ਗੋਦਾਮ ਹੈ। ਤੇ ਇਹ ਮੇਰੀ ਗੱਡੀ ਖੜੀ ਹੈ ਸਾਹਮਣੇ। ਸੂਰਜ ਪੈ ਰਿਹਾ ਸਾਹਮਣੇ, ਸਹੀ ਨਜ਼ਰ ਨਹੀਂ ਆ ਰਿਹਾ। ਇਹ ਬਰਾਬਰ ਇੱਕ ਸਰੀਏ ਦੀ ਮਿੱਲ ਹੈ ਸਾਡੇ, ਇਹ ਚੱਲਦੀ ਹੁੰਦੀ ਹੈ। ਤੇ ਵਾਪਸੀ ਹੁਣ ਦੇਖੋ ਅੱਲਾ ਖੈਰ ਕਰੇ, ਕਿਉਂਕਿ ਅੱਜ ਅਕਸਰ ਸ਼ਹਿਰ ਦੇ ਰਾਸਤੇ ਚੁਰੰਗੀਆਂ ਬੰਦ ਕੀਤੇ ਨੇ। ਉਹ ਜਦੋਂ PTI ਦਾ ਚੱਲ ਰਿਹਾ ਸੀ ਤਹਿਰੀਕ, ਇਸਲਾਮਾਬਾਦ 'ਤੇ ਚੜ੍ਹਾਈ ਕੀਤੀ ਸੀ ਉਹਨਾਂ ਦਿਨਾਂ 'ਚ ਪਾਰਾ ਚਨਾਰ 'ਚ ਕੁਛ ਲੋਕ ਸ਼ਹੀਦ ਹੋਏ ਸੀ। ਤੇ ਉਸੇ ਸਿਲਸਿਲੇ 'ਚ ਅੱਜ ਕਰਾਚੀ 'ਚ ਧਰਨਾ ਦਿੱਤਾ ਆ ਅਹਿਲੇ ਤਸ਼ੀ ਕਮਿਊਨਿਟੀ ਨੇ। ਤੇ ਬਹੁਤ ਸਾਰੇ ਰੋਡ ਜਿਹੜੇ ਆ ਸਾਡੇ ਤਕਰੀਬਨ ਸਾਰੇ ਰੋਡ ਮੇਨ ਜਗ੍ਹਾ ਬੰਦ ਕਰਕੇ ਧਰਨਾ ਲਾ ਕੇ ਬੈਠੇ ਨੇ ਇhtਜਾਜ ਵਾਸਤੇ ਨਾ। तो लोग तो काफ़ी सारे शहीद हो गए सी पारा चनार। ये गफलत तब ਜਿਹਦੀ ਵੀ ਹੋਈ, ਸਿਕਿਉਰਿਟੀ ਅਦਾਰਿਆਂ ਦੀ ਹੋਈ ਜਾਂ PTI ਗੌਰਮੈਂਟ ਦੀ ਹੋਈ, ਕਿਉਂਕਿ ਉਹਨਾਂ ਨੇ ਆਪਣਾ ਸੂਬਾ ਨਹੀਂ ਦੇਖਿਆ, ਇਸਲਾਮਾਬਾਦ 'ਤੇ ਚੜ੍ਹਾਈ ਕੀਤੀ। ਬਹਰਹਾਲ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਵੇ। ਤੇ ਕਰਾਚੀ ਦੇ ਹਾਲਾਤ ਅੱਜ ਥੋੜ੍ਹੇ ਜਿਹੇ ਗੜਬੜ ਆ। ਤੇ ਮੈਂ ਇਸ ਟਾਈਮ ਜਾ ਰਿਹਾ ਸੀ ਘਰ। ਮੈਂ ਸੋਚਿਆ ਚਲੋ ਅੱਜ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਪਸ਼ਪ ਕਰ ਲਈਏ। ਤੇ ਇਸ ਲਈ ਮੈਂ ਲਾਈਵ ਆਇਆ। ਤੇ ਮਾਲੇ कराची 'ਚ भी ਅੱਜ ਅੱਛੀ ਖਾਸੀ ਠੰਡ ਸੀ। ਧੁੱਪੇ ਬਹਿਣ ਦਾ ਮਜ਼ਾ ਆ ਰਿਹਾ। ਧੁੱਪ ਹਲਕੀ ਹਲਕੀ ਹੈ, ਦੁਪਹਿਰੇ ਵੀ ਧੁੱਪ ਸੀ। ਤੇ ਰਾਤੀ ਤਾਂ ਠੰਡੀ, ਰਾਤ ਠੰਡੀ ਸੀ, 11 ਦਰਜੇ ਹਰਾਰਤ ਸੀ, 10 ਤੋਂ 11। ਪੰਜਾਬ ਤਾਂ ਠੀਕ ਠਾਕ ਠੰਡ ਪੈ ਰਹੀ ਹੋਏਗੀ, ਲੇਕਿਨ ਕਰਾਚੀ ਅਜੇ ਮੌਸਮ ਇੰਨਾ ਜ਼ਿਆਦਾ ਸ਼ਦੀਦ ਨਹੀਂ ਹੋਇਆ। ਕਰਾਚੀ ਜਦੋਂ ਕੋਇਟਾ ਬਰਫ਼ਬਾਰੀ ਹੁੰਦੀ ਹੈ ਤਾਂ ਉਦੋਂ ਕਰਾਚੀ ਦਾ ਮੌਸਮ ਥੋੜ੍ਹਾ ਜਿਹਾ ਜ਼ਿਆਦਾ ਠੰਡਾ ਹੁੰਦਾ, ਕਿਉਂਕਿ ਕਰਾਚੀ ਦਾ ਆਪਣਾ ਕੋਈ ਮੌਸਮ ਨਹੀਂ ਹੈ। ਸਰਦੀ ਵੀ ਕੋਇਟਾ ਜਦੋਂ ਕੋਇਟਾ ਬਰਫ਼ਬਾਰੀ ਵਗੈਰਾ ਹੋ ਜਾਵੇ, ਕੋਇਟਾ 'ਚ ਠੰਡ ਜ਼ਿਆਦਾ ਹੋ ਜਾਵੇ, -6 7 ਹੋ ਜਾਵੇ, ਤਾਂ ਕਰਾਚੀ ਵੀ ਠੰਡ ਹੋ ਜਾਂਦੀ ਹੈ। ਤੇ ਹੁਣ ਦਿਨੇ ਠੀਕ ਸੀ, ਹੁਣ ਕੋਈ ਠੰਡੀ ਠੰਡੀ ਹਵਾ ਆਉਣੀ ਸ਼ੁਰੂ ਹੋਈ ਹੈ। ਲੇਕਿਨ ਇਹ ਮਜ਼ਾ ਆ ਰਿਹਾ ਧੁੱਪ ਵਿੱਚ ਬੈਠਣ ਦਾ। ਤੇ ਬਾਕੀ ਉਮੀਦ ਕਰਦਾ ਸਾਰੇ ਭਰਾ ਠੀਕ ਹੋਣਗੇ। ਜਦ ਮੈਂ ਸਿਆਸਤ 'ਤੇ ਕਦੇ ਕਦੇ ਬੋਲ ਜਾਂਦਾ, ਥੋੜ੍ਹਾ ਜਜ਼ਬਾਤੀ ਰਹਿੰਦਾ, ਤਾਂ ਮੈਂ ਉਸ ਵਾਸਤੇ ਮਾਜ਼ਰਤ ਵੀ ਕਰਦਾ ਅਗਰ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ। ਲੇਕਿਨ ਮੁਲਕ ਦੇ ਹਾਲਾਤ ਜਿਹੜੇ ਆ ਇਸ ਟਾਈਮ, ਖਾਸ ਕਰ ਸਾਡਾ ਕਾਰੋਬਾਰੀ ਤਬਕਾ ਸੀ, ਕਾਰੋਬਾਰੀ ਤਬਕਾ ਤਾਂ ਕੋਈ ਬੰਦਾ ਪਾਕਿਸਤਾਨ ਵਿੱਚ ਖੁਸ਼ਹਾਲ ਹੈ ਨਹੀਂ ਨਾ। ਜ਼ਿਮੀਂਦਾਰ ਸਾਡੇ ਉਹ ਵੀ ਰੋ ਰਹੇ ਨੇ, ਜ਼ਿਮੀਂਦਾਰ ਤਬਕਾ ਪਰੇਸ਼ਾਨ ਹੈ ਪੰਜਾਬ ਦਾ। ਤੇ ਜਿਹੜਾ ਕਰਾਚੀ ਬਿਜ਼ਨਸਮੈਨ ਤਬਕਾ, ਉਹ ਵੀ, ਜਿਹੜੇ ਸਾਡੇ ਅੱਗੇ ਛੋਟੇ ਕੰਮ ਵਾਲੇ ਆ ਉਹ ਵੀ ਪਰੇਸ਼ਾਨ ਹੈ। ਵਜ੍ਹਾ ਇਹਦੀ ਇਹ ਹੈ ਕਿ ਇੱਕਦਮ ਇੰਨੀ ਮਹਿੰਗਾਈ ਹੋਈ ਹੈ ਪਿਛਲੇ 2-3 ਸਾਲ 'ਚ, ਤਾਂ ਲੋਕਾਂ ਦੀ ਜੇਬ 'ਚ ਪੈਸਾ ਹੀ ਨਹੀਂ ਰਿਹਾ। ਲੋਕਾਂ ਦੀ ਜੇਬ 'ਚ ਪੈਸਾ ਹੋਏਗਾ ਤਾਂ ਉਹ ਖਰਚ ਕਰਨਗੇ, ਪੈਸਾ ਖਰਚ ਕਰਨਗੇ, ਮਾਰਕੀਟ 'ਚ ਜਾਏਗਾ। ਤੇ ਮਾਰਕੀਟ 'ਚ ਜਦੋਂ ਪੈਸਾ ਜਾਏਗਾ ਤਾਂ ਫਿਰ ਪੂਰੇ ਮੁਲਕ 'ਚ ਫੈਲੇਗਾ। ਕੱਪੜੇ ਵਾਲੇ ਦਾ ਕੱਪੜਾ ਵੀ ਵਿਕੇਗਾ, ਤੇ ਜੁੱਤੀਆਂ ਵਾਲੇ ਦੀ ਜੁੱਤੀ ਵਿਕੇਗੀ, ਤੇ ਲੋਹੇ ਵਾਲੇ ਦਾ ਸਰੀਆ ਵੀ ਵਿਕੇਗਾ, ਤੇ ਕਿਸਾਨਾਂ ਦੀਆਂ ਚੀਜ਼ਾਂ ਵੀ ਵਿਕਣਗੀਆਂ। ਮਤਲਬ ਕਿ ਪੈਸੇ ਦੀ ਫਰਾਵਾਨੀ ਹੋਏਗੀ ਮਾਰਕੀਟ, ਲੇਕਿਨ ਉਹ ਪਤਾ ਨਹੀਂ ਕਦੋਂ ਹੋਏਗੀ। ਤੇ ਅੱਲਾਹ ਤਾਲਾ ਸਾਡੇ ਮੁਲਕ ਦੇ ਹਾਲਾਤ ਜਲਦੀ ਬਿਹਤਰ ਕਰ ਦੇਵੇ, ਕਿਉਂਕਿ ਪਾਕਿਸਤਾਨ ਆਏ ਦਿਨ ਕੁਛ ਨਾ ਕੁਛ ਲੱਗਾ ਰਹਿੰਦਾ। ਅਸੀਂ ਇੱਕ ਚੀਜ਼ ਤੋਂ, ਇੱਕ ਇhtਜਾਜ ਤੋਂ ਨਿਕਲਦੇ ਹਾਂ, ਦੂਸਰਾ ਸ਼ੁਰੂ ਹੋ ਜਾਂਦਾ। ਹੁਣ ਪਹਿਲੇ PTI ਦਾ ਮਾਮਲਾ ਸੀ, ਉਹ ਖਤਮ ਹੋਇਆ ਹੁਣ। ਤੇ ਅੱਜ ਕੱਲ੍ਹ ਰਾਤੀ ਇਹ 9 ਵਜੇ ਤੋਂ ਬਾਅਦ ਧਰਨੇ ਲੱਗੇ ਨੇ। ਤੇ ਉਸ ਤੋਂ ਬਾਅਦ ਦੇ ਲੋਕ ਪਰੇਸ਼ਾਨ ਨੇ। ਲੋਕ ਰਾਤ ਨੂੰ ਕਰਾਚੀ 'ਚ ਰਾਤ ਨੂੰ ਸ਼ਾਦੀ ਹਾਲ 12 ਵਜੇ ਬੰਦ ਹੁੰਦੇ। ਲੋਕ ਸ਼ਾਦੀਆਂ 'ਤੇ ਨਿਕਲ ਗਏ, ਜਦੋਂ ਵਾਪਸੀ ਆਏ ਤਾਂ ਸਾਰੇ ਰਾਸਤੇ ਬੰਦ। ਕੋਈ ਰਾਤ ਨੂੰ 2 ਵਜੇ ਘਰ ਪਹੁੰਚਿਆ, ਤਾਂ ਕੋਈ ਰਾਤ ਨੂੰ 4 ਵਜੇ ਘਰ ਪਹੁੰਚਿਆ। ਪਰੇਸ਼ਾਨੀ ਤਾਂ ਹੋ ਗਈ ਨਾ ਲੋਕਾਂ ਨੂੰ, ਔਰ ਸਰਦੀ ਤੇ ਬੱਚਿਆਂ ਦੇ ਨਾਲ ਕਰਾਚੀ ਦੇ ਹਾਲਾਤ ਵੀ ਇਸੇ ਤਰ੍ਹਾਂ ਦੇ ਨੇ। ਬਹਰਹਾਲ ਸਾਡੇ ਮੁਲਕ 'ਚ ਇਹ ਚੀਜ਼ਾਂ ਲੱਗੀਆਂ ਰਹਿੰਦੀਆਂ, ਲੇਕਿਨ ਇਹਦੇ ਬਾਵਜੂਦ ਵੀ ਕਰਾਚੀ
कराची कराची है, कराची ज़बरदस्त शहर है साडा शहर जिहड़ा है ना कराची। क्योंकि हुण असीं तां क्योंकि अपने आप नूं कराची वाले ही कहांगे, क्योंकि पंजाब तो हुण साल एक दफ़ा जाईदा या साल एक अद्धा चक्कर किते गमी शादी ते ही जाना पैंदा, लेकिन साडा रोज़ी रोज़गार इत्थे है ते रहना तां इत्थे ही पैंदा। बाहर अल्लाह ताला साडे मुल्क दी हिफाजत फरमावे, पाकिस्तान दे हालात अच्छे हो जाण ते कारोबारी हालात भी अच्छे हो जाण ते साडे जिहड़े परदेसी भाई बाहर गए ने अल्लाह ताला उन्हां दी हिफाजत फरमावे, क्योंकि अजकल सिर्फ उन्हां दे पैसिਆਂ 'ते ही मुल्क चल रहा, वरना इत्थे कारोबार तो कोई नहीं, ना साडी कोई एक्सपोर्ट चल रही है। काटन इंडस्ट्री सॉरी साडी टैक्सटाइल इंडस्ट्री की एक्सपोर्ट बहुत घट गई है, कारखाने मिलना बंद ने। हुण गवर्नमेंट अगर कोई अच्छे इकदाम कर रही है तो उसको अंदाजा हो रहा है अगले 2-4-6 महीने तो हो सकता है जाके एक्सपोर्ट बढ़ जाण, वरना जिहड़े साडे परदेसी भरा पैसे भेजदे ने उही डालरां दी शक्ल साडे मुल्क ते काम आ रहे हैं। ते उन्हां नूं भी मेरा सलाम। ते अज बेनज़ीर शहीद की बरसी भी सी ते अल्लाह ताला उन्हां दी भी मग़फ़िरत फरमावे। एक अच्छी लीडर सी, पाकिस्तान उस तो महरूम हो गया। तो जी पाकिस्तान जिहड़ा लीडर भी जदों मुखलिस होया ना उन्होंने एजेंसियां ने मरवा दिता, बाहरले मुल्क दी एजेंसियां ने। भुट्टो साहब होण, ज़ियाउल हक होवे, बेनज़ीर साहिबा शहीद, वो पाकिस्तान का मुखलिस सी, पाकिस्तान के मिज़ाइल प्रोग्राम की बानी भी। उन्होंने तो इल्ज़ाम लाया कि अमेरिका ने कि कोरिया को मिज़ाइल टैक्नोलॉजी लैके आए हैं। तो अज साडे कोल मिज़ाइल है, ठीक है वो दुनिया डरदी भी है। ये सारी वो बेनज़ीर दी मरहूम मिलत, अल्लाह ताला उन्होंने जन्नत जगह दे। एक बहादुर खातून, बहादुर सियासतदान अगे आए तो जोड़े उन्होंने है जिस तरह भी है, लेकिन वो वाकई बेनज़ीर ही सी। चलो जी इजाज़त मंगते, मेरा घर जाने का टाइम हो गया, अज वास्ते इन्ना ही काफ़ी है। मेहरबानी करा करो, मेरा चैनल देखा करो, तो तुम बाबा समझ के देख लिया करो। अल्लाह हाफिज़।